ਸਿੱਧੂ ਮੂਸੇਵਾਲਾ ਦਾ ਪਾਕਿਸਤਾਨ ਦੀਆਂ ਇਲੈਕਸ਼ਨ 'ਚ ਇਮਰਾਨ ਖਾਨ ਦੀ ਪਾਰਟੀ ਦੇ ਉੱਤੇ ਪੋਸਟਰ ਕਿਉਂ ਜਿਹੜਾ ਵਾਇਰਲ ਹੋਇਆ ਪੋਸਟਰ ਹੈ ਉਹ ਇਹ ਹੈ ਜਿਹਦੇ 'ਚ ਇਮਰਾਨ ਖਾਨ ਔਰ ਪਾਰਟੀ ਕੈਂਡੀਡੇਟ ਦੇ ਨਾਲ ਉਹਨਾਂ ਦੇ ਸਪੋਰਟਰਸ ਔਰ ਸਿੱਧੂ ਮੂਸੇਵਾਲਾ ਦੀ ਜਿਹੜੀ ਪਿਕਚਰ ਹੀ ਨਹੀਂ ਨਾਲ 295 ਵੀ ਲਿਖਿਆ ਹੋਇਆ ਉਹਨਾਂ ਦਾ ਉਹ ਗੀਤ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਹੋਇਆ। ਜਿਹਨੇ ਵੀ ਇਹ ਤਸਵੀਰ ਛਪਾਈ ਹੈ ਮੈਂ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿਉਂਕਿ ਉਹਦੀ ਵਜ੍ਹਾ ਨਾਲ ਇਹ ਪੋਸਟਰ ਜਿੰਨਾ ਵਾਇਰਲ ਹੋਇਆ ਉਨਾ ਸਾਡਾ ਕੋਈ ਹੋਰ ਪੋਸਟਰ ਵਾਇਰਲ ਹੋਇਆ ਹੀ ਨਹੀਂ। ਸਿੱਧੂ ਮੂਸੇਵਾਲਾ ਦੇ ਇਸ ਕਦਰ ਦੁਖਦਾਈ ਤਰੀਕੇ ਨਾਲ ਜਾਣ ਤੋਂ ਬਾਅਦ ਜਿਵੇਂ ਪਾਕਿਸਤਾਨ ਦੇ ਵਿੱਚ 2-3 ਦਿਨ ਟਵਿੱਟਰ ਦੇ ਉੱਤੇ ਸਿੱਧੂ ਮੂਸੇਵਾਲਾ ਟ੍ਰੈਂਡ ਕਰਦਾ ਰਿਹਾ, ਕਿਵੇਂ ਉਹਨਾਂ ਦੇ ਟਰੱਕਾਂ ਦੇ ਉੱਤੇ ਜਿਹੜਾ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਪੇਂਟ ਹੋ ਰਹੀ ਹੈ। ਜੀਵਨ ਇੱਕ ਸਟੈਪ ਅੱਗੇ ਜਾਂਦੇ ਉਹਨਾਂ ਨੇ ਕਿਹਾ ਜੀ ਇਹ ਫਿਕਰ ਵੀ ਕਿੰਨੇ ਯੰਗਸਟਰ ਜਿਹੜੇ ਨੇ ਉਹ ਟੈਟੂ ਬਣਵਾ ਰਹੇ ਨੇ ਉਹਦੇ ਨਾਲ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲਗਭਗ ਮਹੀਨਾ ਹੋ ਚੁੱਕਿਆ ਤੇ 1 ਮਹੀਨੇ ਬਾਅਦ ਜਿੱਥੇ ਅਸੀਂ ਇਹ ਦੇਖਿਆ ਕਿ ਜਿਹੜੀ ਉਹਨਾਂ ਦੀ ਫੈਨ ਫੋਲੋਇੰਗ ਸੀ ਉਹ ਇਕੱਲੇ ਪੰਜਾਬ ਤੱਕ ਜਾਂ ਪੰਜਾਬੀ ਸਪੀਕਿੰਗ ਏਰੀਆਜ਼ ਤੱਕ ਨਾ ਰਹਿੰਦੀ, ਅਕ੍ਰੋਸ ਦ ਬਾਰਡਰਸ ਜਿਹੜੀ ਆ ਦੁਨੀਆ ਭਰ 'ਚ ਉਹਨਾਂ ਨੂੰ ਜਾਣਿਆ ਗਿਆ ਜਾਂ ਜਿੱਦਾਂ ਦੀਆਂ ਟ੍ਰਿਬਿਊਟਸ ਉਹਨਾਂ ਨੂੰ ਮਿਲੀਆਂ ਉਸ ਤੋਂ ਇਹ ਗੱਲ ਪ੍ਰਤੱਖ ਸਾਹਮਣੇ ਆਉਂਦੀ ਹੈ। ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਕਾਫੀ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ, ਖਾਸ ਤੌਰ 'ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੇ ਲੈਵਲ 'ਤੇ ਯਾਦ ਕੀਤਾ ਗਿਆ, ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਟ੍ਰਿਬਿਊਟਸ ਦਿੱਤੀਆਂ ਗਈਆਂ। ਇਹ ਮਤਲਬ ਇੱਕ ਚੰਗਾ ਰੁਝਾਨ ਜਿਹੜਾ ਸੀ ਆਪਸੀ ਸਾਂਝ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਉਹ ਦੇਖਣ ਨੂੰ ਮਿਲਿਆ। ਹੁਣ ਇਹਦੇ ਤੋਂ ਵੀ ਅੱਗੇ ਵੱਧਦੇ ਹਾਂ ਇੱਕ ਸਟੈਪ, ਜਦੋਂ ਅੱਜ ਦੀ ਖਬਰ ਦੇਖਦੇ ਹਾਂ ਤੇ ਉਹ ਸਾਹਮਣੇ ਆਈ ਹੈ ਕਿ ਈਵਨ ਉੱਥੇ ਦੀ ਜਿਹੜੀ ਲੋਕਲ ਪੋਲੀਟਿਕਸ ਹੈ ਉਹਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਜਿਹੜੀ ਤਸਵੀਰ ਹੈ ਉਹਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਮਰਾਨ ਖਾਨ ਦੀ ਪਾਰਟੀ ਦੇ ਇੱਕ ਪੋਸਟਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਜਿਹੜੀ ਤਸਵੀਰ ਹੈ ਉਹ ਦੇਖੀ ਜਾ ਸਕਦੀ ਹੈ। ਸੋ ਕੀ ਸਮਝਦੇ ਹੋ ਇਸ ਬਾਰੇ? ਦੇਖੋ, ਅਸੀਂ ਇਹ ਲਗਾਤਾਰਤਾ ਨਾਲ ਪਿਛਲੇ 10 ਸਾਲ ਤੋਂ ਜਿਹੜੀ ਅਸੀਂ ਦੋਨੋਂ ਪਾਸਿਆਂ ਦੀ ਸਾਂਝ, ਦੋ ਕੌਮਾਂ ਦੀ ਸਾਂਝ, ਸਿੱਖ ਔਰ ਮੁਸਲਮਾਨ, ਦੋ ਮੁਲਕਾਂ ਦੀ ਸਾਂਝ, ਅੱਜ ਦਾ ਪਾਕਿਸਤਾਨ ਔਰ ਇਸ ਦੇ ਨਾਲ ਜਿਹੜਾ ਮੁਲਕ ਖਾਲਿਸਤਾਨ ਹੋਣ ਚਾਹੇਗਾ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ, ਭਵਿੱਖ ਦੇ ਦੋਨੋਂ ਗਵਾਂਢੀ ਖਾਲਿਸਤਾਨ ਪਾਕਿਸਤਾਨ ਦੀਆਂ ਸਾਂਝਾਂ, ਇਹਦਾ ਜਿਹੜਾ ਫਲੱਡ ਗੇਟ ਆਫ ਲਵ ਜਿਹਨੂੰ ਕਹਿਣਾ ਹੋਏ ਤਾਂ 9 ਨਵੰਬਰ 2019 ਨੂੰ ਹੀ ਨਜ਼ਰ ਆਇਆ ਸੀ, ਜਦੋਂ ਕਿ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ। ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਜਿਹੜਾ ਡਾਇਸਪੋਰਾ ਸਿੱਖਾਂ ਦੀ ਵੀ ਆਮਦ ਔਰ ਇਸ ਸਾਰੇ ਨੇ ਦੁਸ਼ਮਣ ਨੂੰ, ਭਾਰਤੀ ਏਜੰਸੀਆਂ ਨੂੰ ਬਹੁਤ ਵਕਤ ਪਾਇਆ। ਲੇਕਿਨ ਇਹ ਜਿਹੜਾ ਇੱਕ ਬਹਾ ਬਣਿਆ ਕਿਸਾਨ ਲਹਿਰ ਦੇ ਚੱਲਦਿਆਂ 13 ਮਹੀਨੇ ਕਿਸਾਨ ਮੂਵਮੈਂਟ ਚੱਲੀ, ਬਹੁਤ ਵੱਡੀ ਗਿਣਤੀ ਦੇ ਵਿੱਚ ਲਹਿੰਦੇ ਪੰਜਾਬ 'ਚੋਂ ਸਪੋਰਟ। ਔਰ ਇਸ ਵੇਲੇ ਹਾਲ ਇਹ ਹੈ, ਹੁਣ ਤਾਂ ਇਹਨਾਂ ਨੇ ਇੰਡੀਅਨ ਏਜੰਸੀਆਂ ਨੇ ਬਹੁਤ ਸਾਰੇ ਟਵਿੱਟਰ ਅਕਾਊਂਟ, ਯੂਟਿਊਬਸ ਇੱਧਰ ਲਿਆਂਦੀਆਂ, ਉੱਧਰ ਬੈਨ ਕਰਤੀਆਂ, ਉੱਧਰ ਲਿਆਂ ਇੱਧਰ। ਪਾਕਿਸਤਾਨ ਦੇ ਹਵਾਲੇ ਨਾਲ ਤਾਂ ਇਹ ਨਜ਼ਰ ਆਉਣਾ ਸ਼ੁਰੂ ਹੋਇਆ ਸੀ ਔਰ ਉਹਨਾਂ ਦੇ ਜਿਹੜੇ ਬਹੁਤ ਸਾਰੇ ਯੂਟਿਊਬਰ ਵੀ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ ਦਾ ਤਰੀਕਾ ਹੀ ਇਹ ਹੁੰਦਾ ਸੀ, ਉਹਨਾਂ ਨੂੰ ਪਤਾ ਸੀ ਕਿ ਜੇ ਅੱਧੇ ਫਾਲੋਅਰਸ ਜਾਂ ਸਾਡੇ ਐਡਮਾਇਰਰ ਇੱਥੇ ਨੇ ਤੇ ਅੱਧੇ ਦੂਜੇ ਪੰਜਾਬ 'ਚ ਨੇ ਜਾਂ ਡਾਇਸਪੋਰਾ 'ਚ ਬੈਠੇ ਨੇ। ਸੋ ਉਹ ਜਿਹੜਾ ਬਹੁਤ ਸਾਰੀ ਕੁੜਿੱਤਣ ਜਿਹੜੀ ਕਿ 47 ਪੀਰੀਅਡ ਦੀ ਜਾਂ ਦੁਸ਼ਮਣ ਨੇ ਉਹ ਕਾਫੀ ਇਹੀ ਨੇ ਵੀ ਘੁਲ ਗਈ ਸੀ, ਰਾਦਰ ਦੂਰ ਚਲੀ ਗਈ ਸੀ। ਇੱਕਦਮ ਇੱਕ ਸਪੋਰਟ ਬੇਸ, ਔਰ ਜਿਵੇਂ ਕਿਸਾਨ ਲਹਿਰ ਦੇ ਚੱਲਦੇ ਆ ਪਾਕਿਸਤਾਨੀ ਸਿੰਗਰਸ ਨੇ ਜਿਸ ਕਿਸਮ ਦੇ ਸੌਂਗ ਆਏ, ਉਹਨਾਂ ਦੇ ਵਿਊਅਰਸ ਵੀ ਮਿਲੀਅਨਸ ਤੱਕ ਜਾਂਦੇ ਸੀ। ਔਰ ਇਸੇ ਦੌਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਆਮਦ ਜਿਹੜਾ ਜ਼ਾਹਰ ਹੈ ਕਿ ਪੰਜਾਬ ਦਾ ਇੱਕ ਅੱਖੜ ਪੰਜਾਬੀ ਜਿਸ ਦਾ ਇੱਕ ਆਪਣਾ ਸਟਾਈਲ, ਨਾ ਦਬਣ ਵਾਲਾ, ਉਸ ਦੀ ਸੋਹਣਾ ਜਿਹੜਾ ਉਸ ਦਾ ਜੁੱਸਾ, ਚੌੜੀ ਹਿੱਕ, ਸੋਹਣੀ ਸਿਰ ਤੇ ਦਸਤਾਰ, ਜੋ ਪੰਜਾਬ ਦਾ ਇੱਕ ਆਈਡਲ ਪੰਜਾਬੀ ਕਹਿਣਾ ਹੋਏ ਤਾਂ ਉਹ ਤੁਹਾਨੂੰ ਉਸ 'ਚੋਂ ਨਜ਼ਰ ਆਉਂਦਾ। ਹੁਣ ਉਹਦੀ ਜਿਹੜੀ ਸਾਰੀ ਪਹੁੰਚ ਹਥਿਆਰਾਂ ਬਾਰੇ, ਅਣਖ ਬਾਰੇ, ਗੈਰਤ ਬਾਰੇ, ਨਾ ਦੱਬਣ ਬਾਰੇ, ਔਰ ਫਿਰ ਜਦੋਂ ਉਸ ਦੇ ਮੂੰਹ ਤੋਂ ਜਿਹੜਾ ਉਹ ਸੋਵਰਨਿਟੀ ਔਰ ਦੂਸਰੀਆਂ ਚੀਜ਼ਾਂ ਵੀ ਨਿਕਲਣੀਆਂ ਸ਼ੁਰੂ ਹੋਈਆਂ ਤੇ ਭਾਰਤੀ ਏਜੰਸੀਆਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਅਸੀਂ ਅਜੇ ਇੱਕ ਦੀਪ ਸਿੱਧੂ ਸਾਇਲੈਂਟ ਕੀਤਾ ਔਰ ਇਹ ਨਵੀਂ ਗੱਲ ਉੱਠ ਪਈ ਹੈ।
ਲੇਕਿਨ ਇਹਦੇ ਬਾਵਜੂਦ ਕਿ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਪੰਜਾਬੀਆਂ ਨੂੰ ਤਾਂ ਪਿਛਲੇ 1 ਮਹੀਨੇ ਤੋਂ ਜਿਹੜਾ ਪੰਜਾਬੀ ਦਾ ਲਫ਼ਜ਼ ਹੈ ਗਧੀ ਗੇੜ ਚ ਪਾਉਣਾ, ਸਿੱਧੂ ਮੂਸੇਵਾਲਾ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਗਧੀ ਗੇੜ ਪਾਇਆ ਹੋਇਆ, ਇੱਧਰ ਹੋ ਗਿਆ ਉੱਧਰ ਹੋ ਗਿਆ, ਬਿਸ਼ਨੋਈ ਆ ਗਿਆ, ਲੁਧਿਆਣੇ ਵਾਲਾ ਆ ਗਿਆ, ਗੰਗੂ ਸਰੀਆ ਆ ਗਿਆ, ਲੰਗੂ ਸਰੀਆ ਆ ਗਿਆ, ਇਸ ਕਿਸਮ ਦੀਆਂ ਤੁਸੀਂ ਖਬਰਾਂ ਦੇਖ ਰਹੇ ਹੋ ਜਿਹਨੂੰ ਕਿ ਉਹ ਪੰਜਾਬ ਦੀ ਇੱਕ ਗੈਂਗ ਫੇਅਰ ਦੇ ਨਾਲ ਜੋੜ ਕੇ ਜਿਹੜਾ ਉਹ ਉਸ ਨੂੰ ਪ੍ਰੈਜ਼ੈਂਟ ਕਰ ਰਹੇ ਨੇ। ਔਰ ਅੱਜ ਤੱਕ ਨਾ ਹੀ ਅਸਲੀ ਕਾਤਲ ਔਰ ਨਾ ਹੀ ਹਥਿਆਰ, ਕਿਉਂਕਿ ਏਜੰਸੀਆਂ ਦਾ ਆਪਣਾ ਕੰਮ ਹੈ। ਹੁਣ ਸਿੱਧੂ ਮੂਸੇਵਾਲਾ ਦੇ ਇਸ ਕਦਰ ਦੁਖਦਾਈ ਤਰੀਕੇ ਨਾਲ ਜਾਣ ਤੋਂ ਬਾਅਦ, ਜਿਵੇਂ ਪਾਕਿਸਤਾਨ ਦੇ ਵਿੱਚ 2-3 ਦਿਨ ਟਵਿੱਟਰ ਦੇ ਉੱਤੇ ਸਿੱਧੂ ਮੂਸੇਵਾਲ ਜਿਹੜਾ ਹੈ ਉਹੀ ਟ੍ਰੈਂਡ ਕਰਦਾ ਰਿਹਾ। ਫਿਰ ਅਸੀਂ ਦੇਖਦੇ ਹਾਂ, ਅਸੀਂ ਇੱਕ ਨਿਊਜ਼ ਸਟੋਰੀ ਕੀਤੀ ਔਰ ਉੱਥੋਂ ਦੀ BBC ਦੇ ਪੰਜਾਬੀ ਕੋਰਸਪੋਂਡੈਂਟ ਨੇ ਕੀਤੀ BBC ਦੀ ਸਟੋਰੀ ਕਿ ਕਿਵੇਂ ਉਹਨਾਂ ਦੇ ਟਰੱਕਾਂ ਦੇ ਉੱਤੇ ਜਿਹੜਾ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਪੇਂਟ ਹੋ ਰਹੀ ਹੈ। ਜੀਵਨ ਇੱਕ ਸਟੈਪ ਅੱਗੇ ਜਾਂਦੇ ਉਹਨਾਂ ਨੇ ਕਿਹਾ ਜੀ ਇਹ ਫਿਕਰ ਵੀ ਕਿੰਨੇ ਯੰਗਸਟਰ ਜਿਹੜੇ ਨੇ ਉਹ ਟੈਟੂ ਬਣਵਾ ਰਹੇ ਨੇ ਉਹਦੇ ਨਾਂ ਦਾ। ਹੁਣ ਇਹ ਖਬਰਾਂ ਕਿ ਇਸ ਦੇ ਬਾਵਜੂਦ ਕਿ ਇੱਧਰ ਇਹਨਾਂ ਨੇ ਗਧੀ ਗੇੜ ਪਾਇਆ ਹੋਇਆ ਹੈ, ਉਧਰ ਸਿੱਧੂ ਮੂਸੇਵਾਲਾ, ਹਾਲਾਂ ਪਾਕਿਸਤਾਨ 'ਚ ਇੰਟਰਨਲ ਪੋਲਿਟਿਕਸ ਜਿਹੜੀ ਹੈ, ਜਿਵੇਂ ਇਮਰਾਨ ਖਾਨ ਦੀ ਪਾਰਟੀ ਦੇ MPs ਨੇ ਰਿਜ਼ਾਈਨ ਕੀਤਾ ਨੈਸ਼ਨਲ ਅਸੈਂਬਲੀ 'ਚੋਂ, ਹੁਣ ਪਾਕਿਸਤਾਨ ਦੇ ਵਿੱਚ 22 ਇਲੈਕਸ਼ਨਸ ਹੋ ਰਹੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੈਂਡੀਡੇਟਸ ਦਾ ਜ਼ਿਕਰ ਹੋ ਰਿਹਾ ਹੈ, ਕੌਣ ਹੈ, ਕੀ ਹੈ, ਅਦਾਲਤ, ਪੰਜਾਬ ਗਵਰਨਮੈਂਟ ਦੀ ਲੈਜੀਟੀਮੇਸੀ ਕੀ ਹੈ, ਸੈਂਟਰ ਦੀ ਕੀ ਹੈ, IMF ਨਾਲ ਗੱਲ ਕਿੱਥੇ ਕੁ ਪਹੁੰਚੀ, ਚੀਨ ਨੇ 3.5 ਬਿਲੀਅਨ ਦਿੱਤਾ ਹੈ, ਕੀ ਪਾਕਿਸਤਾਨ ਦੀ। ਸੋ ਇਹ ਡਿਬੇਟ ਆਪਣੀ ਥਾਂ ਤੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ, ਔਰ ਇਹ ਖਬਰ ਵੀ BBC ਦੀ ਹਿੰਦੀ ਸਰਵਿਸ ਨੇ ਵੀ ਬ੍ਰੇਕ ਕੀਤੀ, ਪੰਜਾਬੀ ਦੇ ਨੇ ਵੀ, ਹੈਡਲਾਈਨ ਇਹ ਹੈ ਕਿ ਭਾਈ ਸਿੱਧੂ ਮੂਸੇਵਾਲਾ ਦਾ ਪਾਕਿਸਤਾਨ ਦੀਆਂ ਇਲੈਕਸ਼ਨ 'ਚ ਇਮਰਾਨ ਖਾਨ ਦੀ ਪਾਰਟੀ ਦੇ ਉੱਤੇ ਪੋਸਟਰ ਕਿਉਂ। ਔਰ ਇਹ 3 ਜਿਹੜਾ ਕਾਲਮ ਦੀ ਸਟੋਰੀ, 3-4 ਕਾਲਮ ਦੀ ਹੈ, ਔਰ ਉਹਦਾ ਲੁਬੇ ਲੁਬਾਬ ਸਟੋਰੀ ਦਾ ਇਹ ਹੈ ਕਿ ਭਾਈ ਪਾਕਿਸਤਾਨ ਦੇ ਕਿਉਂਕਿ ਜਿਹੜੀਆਂ 22 ਇਲੈਕਸ਼ਨਸ ਹੋ ਰਹੀਆਂ, ਮੁਲਤਾਨ ਦਾ ਇੱਕ ਹਲਕਾ 217 ਹੈ ਜਿਸ ਦੇ ਵਿੱਚ ਜਿਹੜੇ ਜੈਨ ਕੁਰੈਸ਼ੀ ਚੋਣ ਲੜ ਰਹੇ ਨੇ। ਜੈਨ ਕੁਰੈਸ਼ੀ ਜਿਹੜੇ ਨੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਬੇਟੇ ਨੇ। ਸ਼ਾਹ ਮਹਿਮੂਦ ਕੁਰੈਸ਼ੀ ਜਿਹੜਾ ਫੋਰਨ ਮਿਨਿਸਟਰ ਸੀ ਇਮਰਾਨ ਖਾਨ ਹੋਰਾਂ ਦੀ ਹਕੂਮਤ ਦੇ ਵਿੱਚ, ਔਰ ਉਹਨਾਂ ਦੀ ਜਿਹੜੀ ਹੈ ਉਸ ਮੁਲਤਾਨ ਤੋਂ, ਇਹ ਹਲਕਾ ਮੁਲਤਾਨ ਸਾਊਥ ਪੰਜਾਬ ਜਿਹਨੂੰ ਕਹਿੰਦੇ ਨੇ, ਔਰ ਉੱਥੇ ਇਸ ਵੇਲੇ ਜਿਹੜੇ ਪੋਸਟਰ ਔਰ ਜਿਹੜਾ ਵਾਇਰਲ ਹੋਇਆ ਪੋਸਟਰ ਹੈ ਉਹ ਇਹ ਹੈ ਜਿਹਦੇ 'ਚ ਇਮਰਾਨ ਖਾਨ ਔਰ ਪਾਰਟੀ ਕੈਂਡੀਡੇਟ ਦੇ ਨਾਲ ਉਹਨਾਂ ਦੇ ਸਪੋਰਟਰਸ ਔਰ ਸਿੱਧੂ ਮੂਸੇਵਾਲਾ ਦੀ ਜਿਹੜੀ ਪਿਕਚਰ ਹੀ ਨਹੀਂ, ਨਾਲ 295 ਵੀ ਲਿਖਿਆ ਹੋਇਆ ਉਹਨਾਂ ਦਾ ਉਹ ਗੀਤ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਹੋਇਆ। ਔਰ ਇਹਦੇ ਨਾਲ ਹੁਣ ਇਹ ਜ਼ਾਹਰ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲਾ ਜਿਹਨੇ ਵੀ, ਹਾਲਾਂ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਜੈਨ ਕੁਰੈਸ਼ੀ ਜਿਨ੍ਹਾਂ ਦੇ ਪੋਸਟਰ ਦੇ ਉੱਤੇ ਹੈ, ਉਹਨਾਂ ਨੇ ਕਿਹਾ ਜੀ ਵੀ ਮੈਂ ਤਾਂ ਨਹੀਂ ਕਿਸੇ ਨੂੰ ਆਥੋਰਾਈਜ਼ ਕੀਤਾ ਕਿ ਇਹ ਜਿਹੜਾ ਇਸ ਨੂੰ ਪੋਸਟਰ ਇਸ ਕਿਸਮ ਦਾ ਬਣਾਇਆ ਜਾਏ, ਪਰ ਉਹਨਾਂ ਨੇ ਕਿਹਾ ਵੀ ਜਿਹਨੇ ਵੀ ਕੀਤਾ ਉਹਨੇ ਬਹੁਤ ਚੰਗਾ ਕੀਤਾ। ਔਰ ਉਹਨਾਂ ਨੇ ਕਿਹਾ ਵੀ ਇਸ ਨਾਲ ਮੇਰੀ ਪੋਪੂਲੈਰਿਟੀ, ਇਹ ਪੋਸਟਰ ਸਭ ਤੋਂ ਜ਼ਿਆਦਾ ਵਾਇਰਲ ਹੋਇਆ। ਔਰ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ, ਇਸ ਵੇਲੇ ਤਾਂ ਉਹ ਸਿਆਸੀ ਮੁਹਿੰਮ ਦੇ ਵਿੱਚ ਰੁੱਝੇ ਹੋਏ ਨੇ, ਪਰ ਜਿਹੜੇ ਉਹਨਾਂ ਨੂੰ ਦੇ ਦੋਸਤਾਂ ਨੇ ਇਹ ਪਿਕਚਰ ਭੇਜੀ ਹੈ ਉਸ 'ਤੇ ਉਹਨੇ ਕਿਹਾ ਕਿ ਜਿਹਨੇ ਵੀ ਇਹ ਤਸਵੀਰ ਛਪਾਈ ਹੈ ਮੈਂ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਕਿਉਂਕਿ ਉਹਦੀ ਵਜ੍ਹਾ ਨਾਲ ਇਹ ਪੋਸਟਰ ਜਿੰਨਾ ਵਾਇਰਲ ਹੋਇਆ ਉਨਾ ਸਾਡਾ ਕੋਈ ਹੋਰ ਪੋਸਟਰ ਵਾਇਰਲ ਹੋਇਆ ਹੀ ਨਹੀਂ। ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਦੀ ਮੌਤ ਤੱਕ ਸਿੱਧੂ ਮੂਸੇਵਾਲਾ ਕੌਣ ਹੈ, ਪਰ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਯੰਗਸਟਰਸ ਜਿਹੜੇ ਨੇ ਉਹਨਾਂ ਦੇ ਫੈਨ ਨੇ, ਔਰ ਇਹਦਾ ਸਾਨੂੰ ਸਿਆਸੀ ਤੌਰ 'ਤੇ ਫਾਇਦਾ ਵੀ ਹੋਏਗਾ। ਔਰ ਅਸੀਂ ਸਮਝਦੇ ਹਾਂ ਵੀ ਇਹ ਹੈ ਕਿ ਜਦੋਂ ਨਫ਼ਰਤ ਫੈਲਾਈ ਗਈ, 47 ਵਸਟ ਦੌਰ ਸੀ ਨਫ਼ਰਤ ਦਾ, ਉਹਨੂੰ ਫਰਦਰ ਇਹਨਾਂ ਨੇ 65-71 ਦੀਆਂ ਜੰਗਾਂ ਦੇ ਨਾਂ ਥੱਲੇ ਵੀ ਦੋਨੋਂ ਪਾਸੇ ਲੜਨ ਵਾਲੇ ਪੰਜਾਬੀ ਸੀ, ਪਰ ਹੁਣ ਜਿਹੜਾ ਪਿਆਰ ਦਾ ਹੜ੍ਹ ਵਗਿਆ ਉਹ ਕਿਤੇ ਨਾ ਕਿਤੇ ਨੋ ਮੈਟਰ ਜਿਹੜਾ ਉਹ ਇਹ ਕੀ ਕਰਨ, ਇਹਨੂੰ ਇਸ ਹੜ੍ਹ ਨੂੰ ਕੋਈ ਰੋਕ ਨਹੀਂ ਸਕੇਗਾ। ਸੋ ਇਹ ਜਿਹੜੇ ਨੇ ਉਸ ਪਿਆਰ ਦੇ ਹੜ੍ਹ ਦੀਆਂ ਨਿੱਕੀਆਂ ਤੁਹਾਨੂੰ ਅਲਾਮਤਾਂ ਨਜ਼ਰ ਆਉਂਦੀਆਂ ਜਾਂ ਨਿੱਕੀਆਂ ਉਦਾਹਰਨਾਂ ਨਜ਼ਰ ਆਉਂਦੀਆਂ। ਜੀ ਡਾਕਟਰ ਸਾਹਿਬ, ਬਿਲਕੁਲ, ਤੇ ਉਮੀਦ ਕਰਦੇ ਹਾਂ ਕਿ ਜਿਹੜਾ ਪਿਆਰ ਹੈ, ਸਾਂਝ ਹੈ, ਉਹ ਇਸੇ ਤਰ੍ਹਾਂ ਬਣੀ ਰਹੇ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਕੰਟੀਨਿਊ ਕਰਦੇ ਹਾਂ।